ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨ ਦੇ ਡਿਫੈਂਸ ਮਿਨਿਸਟਰ ਨੇ ਪਹਿਲਾਂ ਨੇਪਾਲ ਅਤੇ ਫਿਰ ਪਾਕਿਸਤਾਨ ਦਾ ਜਿਹੜਾ ਤੂਫਾਨੀ ਜਿਹੜਾ ਦੌਰਾ ਕੀਤਾ ਹੈ ਅਤੇ ਇਹਨਾਂ ਦੋਨਾਂ ਮੁਲਕਾਂ ਦੇ ਲੀਡਰਾਂ ਅਤੇ ਫੌਜੀ ਮੁਖੀਆਂ ਨਾਲ ਮਿਲ ਕੇ ਚੀਨ ਦੀ ਜਿਹੜੀ ਮੁਕੰਮਲ ਹਮਾਇਤ ਦਾ ਭਰੋਸਾ ਦਿਵਾਇਆ। ਸੋ ਇਹ ਇੱਕ ਤਰੀਕੇ ਨਾਲ ਭਾਰਤੀ ਹਾਕਮਾਂ ਨੂੰ ਦਿੱਤਾ ਗਿਆ ਸਖਤ ਸੁਨੇਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? देखो सियासत की दुनिया और खासकर जदों मुल्क आमो सामने हुंदे ने ते कुछ जिहड़े एक्शन जां उन्हां दी टाइमिंग ये अपने आप दे विच बड़ी अहमियत वाली हुंदी है कि उस खित्ते च की वापरन वाला है। बिल्कुल पिछले दिनां च असीं देखिआ कि भारत ने किवें उन्हां दा हर्षवर्धन श्रिंगला वो नेपाल दौड़िया। नेपाल दा ਜਿਹੜਾ ਇੰਡੀਆ ਦਾ ਫੌਜੀ ਚੀਫ ਹੈ ਉਹ ਨੇਪਾਲ ਦੇ ਦੌਰੇ 'ਤੇ ਗਿਆ। ਅਜੀਤ ਡੋਵਲ ਸ੍ਰੀਲੰਕਾ ਪਹੁੰਚਿਆ, ਬੰਗਲਾਦੇਸ਼ ਪਹੁੰਚੇ। ਇਹ ਸਾਰੀ ਡਿਪਲੋਮੇਸੀ ਚੱਲ ਰਹੀ ਹੈ ਕਿਉਂਕਿ ਇਸ ਵੇਲੇ ਚਾਈਨਾ ਨੇ ਵੀ ਇਹ ਫੈਸਲਾ ਕਰ ਲਿਆ ਹੋਇਆ ਕਿ ਹੁਣ ਇਹ ਮੋਦੀ ਔਰ ਇਹ ਇੰਡੀਆ ਦਾ ਵਿਗੜਿਆ ਦਿਮਾਗ ਜਿਹੜਾ ਉਹ ਸਿੱਧਾ ਕਰਨਾ ਔਰ ਅਜੇ ਉਹ ਵਾਪਸ ਮੁੜੇ ਹੀ ਨੇ। ਔਰ ਅਸੀਂ ਕੱਲ੍ਹ ਦੇਖਦੇ ਹਾਂ ਕਿ ਵੀ ਇਸ ਵੀਕਐਂਡ ਦੇ ਉੱਤੇ ਚਾਈਨਾ ਦੇ ਡਿਫੈਂਸ ਮਿਨਿਸਟਰ ਜਨਰਲ ਵੀ ਫਾਂਗ ਜਿਹੜੇ ਨੇ ਉਹ ਦੋਨੋਂ ਪਾਸੇ ਪਹਿਲਾਂ ਉਹ ਨੇਪਾਲ ਦੇ ਦੌਰੇ 'ਤੇ ਜਾਂਦੇ ਨੇ, ਫਿਰ ਉਹ ਪਾਕਿਸਤਾਨ ਦੇ ਦੌਰੇ 'ਤੇ ਜਾਂਦੇ ਨੇ। ਤੁਸੀਂ ਇਹਨਾਂ ਦੀ ਟਾਈਮਿੰਗ ਜਦੋਂ ਦੇਖਦੇ ਹੋ ਤੇ ਮੈਸੇਜ ਭਾਰਤ ਨੂੰ ਹੀ ਦਿੱਤਾ ਹੈ। ਨੇਪਾਲ ਤਾਂ ਆਲਰੇਡੀ ਉਹ ਚੀਨ ਨੇ ਜਿਸ ਅੰਦਾਜ਼ ਦੇ ਵਿੱਚ, ਔਰ ਇਸ ਵਾਰੀ ਪਹਿਲੀ ਵਾਰ ਹੈ ਕਿ ਨੇਪਾਲ ਦੇ ਡਿਫੈਂਸ ਮਿਨਿਸਟਰ ਦਾ ਜਿਹੜਾ ਦੌਰਾ ਹੈ ਉਹਨੂੰ ਜਿਸ ਅੰਦਾਜ਼ 'ਚ ਪਬਲਿਸਾਈਜ਼ ਵੀ ਕੀਤਾ ਗਿਆ ਔਰ ਇੱਕ ਉਹਦੇ 'ਚ ਉਹਨੂੰ ਨੇਪਾਲ ਨੂੰ ਕਿਹਾ ਚੀਨ ਨੇ ਕਿ ਵੀ ਇਹ ਜਿਹੜੇ ਦਲਾਈ ਲਾਮੇ ਦੇ ਨਾਂ ਥੱਲੇ ਤਿੱਬਤ, ਕਿਉਂਕਿ ਜਿਹੜਾ ਮੇਨ ਨੇਪਾਲ ਨਾਲ ਬਾਰਡਰ ਲੱਗਦਾ ਹੈ ਇੰਡੀਆ ਦਾ, ਬਹੁਤ ਸਾਰੇ ਜਿਹੜੇ ਨੇ ਕਿਉਂਕਿ ਉੱਥੇ ਖੁੱਲ੍ਹ ਹੈ ਕਿਉਂਕਿ ਸਾਰੀ ਲੈਂਡ ਲੌਕਡ ਹੋਣ ਕਰਕੇ ਇੰਡੀਆ ਤੋਂ ਜਾਂਦਾ ਹੈ ਔਰ ਤਿੱਬਤੀ ਵੀ ਉੱਥੋਂ ਕ੍ਰਾਸ ਕਰਦੇ ਨੇ ਧਰਮਸ਼ਾਲਾ ਜਾਣ ਲਈ। ਔਰ ਇਹਦੇ 'ਚ ਮੈਂਸ਼ਨ ਹੈ, ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੀ ਜਿਹੜੀ ਹੈ ਇਹਨੂੰ ਚੈੱਕ ਕਰੋ ਕਿਉਂਕਿ ਹੁਣ ਜਿਸ ਅੰਦਾਜ਼ 'ਚ ਅਮਰੀਕਾ ਨੇ ਉਹਨਾਂ ਦੇ ਗਵਰਨਮੈਂਟ ਇਨ ਐਗਜ਼ਾਈਲ ਦੇ ਨੁਮਾਇੰਦੇ ਨੂੰ ਸੱਦਿਆ ਮਿਲਣ ਦੇ ਲਈ ਔਰ ਜੋ ਭਾਰਤ ਕਿਸ ਕਿਸਮ ਦੀਆਂ ਖਰਮਸਤੀਆਂ ਉੱਥੇ ਕਰ ਰਹੇ। ਸੋ ਇਹ ਜਿਹੜਾ ਜਨਰਲ ਫਾਂਗੇ ਨੇ ਜਿੱਥੇ ਇੱਕ ਪਾਸੇ ਕਿਹਾ ਨੇਪਾਲ ਨੇ ਖੁੱਲ੍ਹ ਕੇ ਕਿਹਾ ਵੀ ਅਸੀਂ ਵਨ ਚਾਈਨਾ ਪਾਲਿਸੀ 'ਚ ਯਕੀਨ ਰੱਖਦੇ ਹਾਂ, ਕੋਈ ਤਾਈਵਾਨ ਜਾਂ ਦੂਜਾ ਇਸ ਦੇ ਵਿੱਚ ਨਹੀਂ। ਔਰ ਚੀਨ ਨੇ ਵੀ ਜਵਾਬ ਦੇ ਵਿੱਚ ਕਿਹਾ, ਉਹਨਾਂ ਨੇ ਕਿਹਾ ਕਿ ਵੀ ਚਾਈਨਾ ਹਾਈਲੀ ਐਪਰੀਸ਼ੀਏਟਸ ਨੇਪਾਲ ਫॉर रेजोल्यूटली परस्यूइंग वन चाइना पॉलिसी and also firmly supports Nepal to safeguard its national independence, sovereignty and territorial integrity। ਕਿ ਅਸੀਂ ਇਹ ਉਹਨਾਂ ਨੂੰ ਇਹੀ ਦੱਸਣਾ ਹੈ ਕਿ ਵੀ ਫਿਕਰ ਨਾ ਕਰੋ ਕਿਉਂਕਿ ਇੰਡੀਆ ਨੇ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਉਹਨਾਂ ਦੇ 3 ਇਲਾਕੇ ਉਹਨਾਂ ਨੇ ਨੇਪਾਲ ਨੇ ਆਪਣੇ ਨਕਸ਼ੇ 'ਚ ਦਿਖਾਏ ਨੇ ਜਿਨ੍ਹਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਲੋਨ ਫਾਈਨੈਂਸ਼ੀਅਲ ਅਸਿਸਟੈਂਸ ਜੋ ਵੀ ਕਾਠਮੰਡੂ ਨੂੰ ਚਾਹੀਦਾ ਹੈ ਵਿਲ ਪ੍ਰੋਵਾਈਡ ਇਟ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਜਿਹੜੀ ਟਾਈਮਿੰਗ ਹੈ ਜਦੋਂ ਕਿ ਹਰਸ਼ਵਰਧਨ ਸ਼੍ਰਿੰਗਲਾ ਉੱਥੋਂ ਹੋ ਕੇ ਗਿਆ ਜਾਂ ਦੂਜਾ ਬੜੀ ਇਹ ਅਹਿਮੀਅਤ ਵਾਲੀ ਹੈ। ਫਿਰ ਡਿਫੈਂਸ ਮਿਨਿਸਟਰ ਜਿਹੜੇ ਨੇ ਚਾਈਨਾ ਦੇ ਉਹ ਪਾਕਿਸਤਾਨ ਪਹੁੰਚ ਜਾਂਦੇ ਨੇ ਔਰ ਉੱਥੇ ਜਿਹੜੇ ਪਾਕਿਸਤਾਨ ਦੇ ਫੌਜੀ ਚੀਫ ਨੇ ਜਨਰਲ ਕਮਰ ਜਾਵੇਦ ਬਾਜਵਾ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਔਰ ਉੱਥੇ ਵੀ ਉਹਨਾਂ ਨੇ ਕਿਹਾ ਕਿ ਡਿਊਰਿੰਗ ਦਾ ਮੀਟਿੰਗ ਮੈਂਬਰਸ ਆਫ ਮੈਟਰਸ ਆਫ ਮਿਊਚੁਅਲ ਇੰਟਰਸਟ, ਰੀਜਨਲ ਸਿਕਿਉਰਿਟੀ ਐਂਡ ਐਨਹਾਂਸਡ ਬਾਇਲੇਟਰਲ ਡਿਫੈਂਸ ਕੋਲੈਬੋਰੇਸ਼ਨ ਵਰ ਡਿਸਕਸਡ। ਇਹ ਉਹਨਾਂ ਦੀ ISPR ਨੇ ਬਰੀਫ ਕੀਤਾ ਇਹ ਕਿ ਆਹ ਮੁੱਦੇ ਜਿਹੜੇ ਨੇ ਡਿਸਕਸ ਹੋਏ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਡਿਸਕਸ ਹੋਇਆ ਔਰ ਇਸ ਸਾਰਿਆਂ ਦੇ ਨਾਲ ਨਾਲ ਉਹਨਾਂ ਨੇ ਚਾਈਨੀਜ਼ ਡਿਫੈਂਸ ਮਿਨਿਸਟਰ ਨੇ ਇਹ ਗੱਲ ਕਹੀ ਕਿ ਵੀ ਇਹ ਹੀ ਐਕਨੋਲੇਜਡ ਐਂਡ ਐਪਰੀਸ਼ੀਏਟਡ ਪਾਕਿਸਤਾਨ ਆਰਮੀਜ਼ sincere efforts towards maintaining regional peace and providing a secure environment to $60 billion China-Pakistan economical corridor projects। ਸੋ ਉਹਨਾਂ ਨੇ ਜਿੱਥੇ ਰੀਅਫਰਮ ਕੀਤਾ ਪਾਕਿਸਤਾਨ ਤੇ ਫੇਥ, ਉੱਥੇ ਜਿਵੇਂ ਮੈਂ ਕਿਹਾ ਕਿ ਇਹ ਵਿਜ਼ਿਟਸ ਮੋਰ ਇੰਡੀਆ ਨੂੰ ਇਸ ਗੱਲ ਦਾ ਮੈਸੇਜ ਹੈ ਕਿ ਵੀ ਇਹ ਹੁਣ ਅਸੀਂ ਤੁਹਾਡੇ ਤੇ ਅੱਖ ਤਾਂ ਰੱਖੀ ਹੋਈ ਹੈ ਪਰ ਤੁਹਾਨੂੰ ਇਹ ਮਹਿੰਗਾ ਪਏਗਾ ਜਿਹੜਾ ਤੁਹਾਡਾ ਪ੍ਰੋ ਅਮਰੀਕਾ ਦੀ ਜਿਹੜੀ ਹੈ ਉਹ ਚਮਚਾਗਿਰੀ ਕਰਨਾ। ਕਿਉਂਕਿ ਜਦੋਂ ਤੁਸੀਂ ਇਹਨਾਂ ਦੋਨਾਂ ਦੇ ਨਾਲ ਤੀਸਰੀ ਖਬਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਚਾਈਨਾ ਇਸ ਐਡਵਾਂਟੇਜਸ ਪੋਜੀਸ਼ਨ 'ਚ ਹੈ
ਕਿ ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰ ਸਕਦੇ ਨੇ। ਔਰ ਹੁਣ ਤੱਕ ਇਸ ਦਾ ਇੰਡੀਆ 'ਚ ਤਾਂ ਹੁਣ ਧਮਕੀ ਦੇਣੀ ਇਹਨਾਂ ਨੇ ਬੰਦ ਕਰਤੀ, ਨਹੀਂ ਤਾਂ ਪਾਕਿਸਤਾਨ ਨੂੰ ਥ੍ਰੈਟ ਕਰਦੇ ਸੀ ਕਿ ਜੀ ਅਸੀਂ ਜਿਹੜੀ ਹੈ ਉਹ ਇੰਡਸ ਵਾਟਰ ਟ੍ਰੀਟੀ ਸਕ੍ਰੈਪ ਕਰਦੇ ਹਾਂ। ਹੁਣ ਨਹੀਂ ਬੋਲੇ ਹੈ, ਪਿਛਲੇ ਜਦੋਂ ਤੋਂ ਦੁਬਾਰਾ ਇਹ ਬਣਿਆ ਉਹ ਤੋਂ ਬਾਅਦ ਨਹੀਂ ਆਇਆ। ਲੇਕਿਨ ਚਾਈਨਾ ਨੇ ਆਲਰੇਡੀ ਦੱਸ ਦਿੱਤਾ ਹੈ ਕਿ ਭਾਈ ਅਸੀਂ ਉਸ ਰਸਤੇ ਤੁਰ ਪਏ। ਔਰ ਇਹਨਾਂ ਦੀ ਮੇਨ ਜਿਹੜੀ ਹੈ ਨਿਊਜ਼ ਏਜੰਸੀ ਦੀ ਖਬਰ ਹੈ, ਚਾਈਨਾ ਹਾਈਡਰੋ ਪਾਵਰ ਕੰਪਨੀ ਪਲਾਨਸ ਫਸਟ ਡਾਊਨਸਟ੍ਰੀਮ ਡੈਮ ਔਨ ਬ੍ਰਹਮਪੁੱਤਰਾ। ਅੱਛਾ, ਹੁਣ ਜਦੋਂ ਤੁਸੀਂ ਦਰਿਆ ਦਾ ਰੁਖ ਦੇਖਦੇ ਹੋ, ਉਹਨਾਂ ਦਾ ਇੱਕ ਅਪਸਟ੍ਰੀਮ ਹੁੰਦਾ ਹੈ, ਇੱਕ ਲੋਅਰ ਸਟ੍ਰੀਮ ਹੁੰਦਾ ਹੈ। ਜਿਵੇਂ ਸਤਲੁਜ ਤੇ ਰਾਵੀ ਨੇ, ਉਹਨਾਂ ਦਾ ਅਪਸਟ੍ਰੀਮ ਜਿਹੜਾ ਜ਼ਾਹਰ ਹੈ ਇੰਡੀਅਨ ਆਕੂਪਾਈਡ ਪੰਜਾਬ ਹੈ, ਹਿਮਾਚਲ ਚੋਂ ਨਿਕਲ ਕੇ ਲੋਅਰ ਜਿਹੜਾ ਉਹ ਪਾਕਿਸਤਾਨ ਹੈ। ਇੱਕ ਕਿਤੇ ਵੀ ਜਦੋਂ ਦਰਿਆ ਵਗਦਾ ਹੈ ਉਹਦਾ ਮਿਡ ਸਟ੍ਰੀਮ ਹੁੰਦਾ ਹੈ। ਹੁਣ ਤੁਸੀਂ ਅਪਸਟ੍ਰੀਮ ਦੇ ਵਿੱਚ ਡੈਮ ਬਣਾਉਂਦੇ ਹੋ ਮੋਸਟਲੀ, ਕਿਉਂਕਿ ਉਹਦੇ ਚ ਫਲੋ ਪੂਰਾ ਤੇਜ਼ੀ ਨਾਲ ਆਉਂਦਾ ਹੈ, ਜਾਂ ਡਾਊਨ ਸਟ੍ਰੀਮ ਦਾ ਇਸਤੇਮਾਲ। ਮਿਡ ਸਟ੍ਰੀਮ ਜਿਹੜਾ ਹੈ ਉਹਦੇ ਚ ਕਿਉਂਕਿ ਡਾਇਰੈਕਟ ਹੁੰਦਾ, ਉਹਨੂੰ ਵਹਾਅ ਪਾਣੀ ਦਾ ਮੋੜਨਾ ਸੌਖਾ ਨਹੀਂ ਹੁੰਦਾ, ਇਸ ਲਈ ਮਿਡ ਸਟ੍ਰੀਮ ਪ੍ਰੋਜੈਕਟ ਨਹੀਂ ਸੀ। ਹੁਣ ਇਹ ਖਬਰ ਇਹ ਹੈ ਕਿ ਵੀ ਚਾਈਨਾ ਦੀ ਇੱਕ ਵੱਡੀ ਕੰਪਨੀ ਨੇ, ਚੀਨ ਨੇ ਗੋ ਹੈਡ ਕੀਤਾ ਹੈ, ਚਾਈਨੀਜ਼ ਹਾਈਡਰੋ ਪਾਵਰ ਕੰਪਨੀ to construct the first downstream dam on the lower reaches of Brahmaputra river और यारलुंग ज़ैंगबो, ਇਹਨੂੰ ਚੀਨੇ ਜਿਹੜੇ ਨੇ ਇਸ ਨਾਂ ਨਾਲ ਕਹਿੰਦੇ ਨੇ, ਇੰਡੀਅਨ ਬ੍ਰਹਮਪੁੱਤਰਾ ਕਹਿੰਦੇ ਨੇ, ਮਾਰਕਿੰਗ ਏ ਨਿਊ ਫੇਜ਼ ਇਨ ਚਾਈਨਾਜ਼ ਹਾਈਡਰੋ ਪਾਵਰ ਐਕਸਪਲੋਇਟੇਸ਼ਨ ਆਫ ਦਾ ਰਿਵਰ ਵਿਦ ਪੋਟੈਂਸ਼ੀਅਲ ਰੈਮੀਫਿਕੇਸ਼ਨਸ ਫਾਰ ਇੰਡੀਆ। ਹੁਣ ਬ੍ਰਹਮਪੁੱਤਰਾ ਨਾਰਥ ਈਸਟ ਦੇ ਲਈ, ਬ੍ਰਹਮਪੁੱਤਰਾ ਜਿਹੜੀ ਹੈ ਉੱਥੋਂ ਅਰੁਣਾਚਲ ਦੇ ਚੀਨ ਚੋਂ ਆਉਂਦੀ ਹੈ, ਤਿੱਬਤ ਚੋਂ, ਅਰੁਣਾਚਲ ਦੇ ਨੇੜਿਓਂ, ਫਿਰ ਇਹ ਜਿਹੜੀ ਹੈ ਬੰਗਾਲ, ਉਸ ਸਾਰੇ ਚੋਂ ਨਿਕਲ ਕੇ ਜਾ ਕੇ ਈਵਨ ਬੰਗਲਾਦੇਸ਼ ਨੂੰ ਵੀ ਇਹ ਉੱਥੇ ਜਾ ਕੇ ਇਹਦੇ ਨਾਮ ਬਦਲਦੇ ਰਹਿੰਦੇ ਨੇ। ਸੋ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਇਹਨੂੰ ਕਵਰ ਕਰਦੀਆਂ ਇਸ ਦੇ ਥੱਲੇ। ਔਰ ਇਹ ਜਿਹੜੀ ਹਾਈਡਰੋ ਪਾਵਰ ਕੰਪਨੀ ਹੈ ਪਾਵਰ ਚਾਈਨਾ, ਉਹਨਾਂ ਨੇ ਇਹ ਕਿਹਾ ਜੀ ਅਸੀਂ ਸਟ੍ਰੈਟੇਜਿਕ ਕੋਆਪਰੇਸ਼ਨ ਐਗਰੀਮੈਂਟ ਸਾਈਨ ਕੀਤਾ ਹੈ ਆਟੋਨਮਸ ਰੀਜਨ ਗਵਰਨਮੈਂਟ ਦੇ ਨਾਲ, ਕਿਉਂਕਿ ਇਹ ਵਿਦਨ ਤਿੱਬਤ ਹੈ ਔਰ ਤਿੱਬਤ ਦੀ ਗਵਰਨਮੈਂਟ ਉਹਨਾਂ ਨੇ ਆਟੋਨਮਸ ਰੱਖੀ ਹੋਈ ਹੈ। ਔਰ ਇਹ ਉਹਨਾਂ ਨੇ ਕਿਹਾ ਇਹ ਪਹਿਲੀ ਇਸ ਕਿਸਮ ਦੀ ਰਿਵਰ ਹੈ ਜਿਹਦੇ ਮਿਡ ਸਟ੍ਰੀਮ ਨੂੰ ਇਸਤੇਮਾਲ ਕੀਤਾ ਜਾਏਗਾ। ਔਰ ਇਹਦੇ 'ਚ ਕਿਉਂਕਿ 50 ਕਿਲੋਮੀਟਰ ਸੈਕਸ਼ਨ ਐਸਾ ਹੈ ਜਿਸ ਦੇ ਵਿੱਚ ਇੱਕ ਬੈਂਡ ਆਉਂਦਾ ਹੈ, ਔਰ ਇਸ ਨੂੰ ਜਿਹੜਾ ਉਹਦੇ ਚੋਂ ਅੱਗੇ ਉਹਦੀ ਡੀਟੇਲ ਹੈ ਕਿ ਵੀ ਇਹ ਇੰਨੀ ਬਿਜਲੀ ਪ੍ਰੋਡਿਊਸ ਕਰੇਗਾ, ਇਹ ਕਰੇਗਾ। ਪਰ ਜੇ ਬ੍ਰਹਮਪੁੱਤਰਾ ਨੂੰ ਡਾਈਵਰਟ ਕਰ ਲੈਂਦੇ ਨੇ ਚੀਨ ਵਾਲੇ, ਜਿਹਦਾ ਮਿਡ ਸਟ੍ਰੀਮ ਤੋਂ ਹੀ ਡਾਈਵਰਟ ਕਰ ਲੈਂਦੇ ਨੇ, ਤੇ ਇਹ ਜਿਹੜੀਆਂ 7 ਸਟੇਟਾਂ ਨੇ ਉਹ ਬਿਲਕੁਲ ਵਾਟਰ ਥਰਸਟੀ ਹੋ ਜਾਣਗੀਆਂ। ਔਰ ਇਸੇ ਲਈ ਇੰਡੀਆ ਹੈਜ਼ ਐਕਸਪ੍ਰੈਸ ਕੰਸਰਨਸ ਟੂ ਚਾਈਨਾ ਓਵਰ ਦਾ 4 ਡੈਮਸ ਔਨ ਦਾ ਅਪਰ ਐਂਡ ਮਿਡਲ ਰੀਚਿਸ। ਹੁਣ ਇਹ ਪਹਿਲਾਂ ਹੀ ਇੰਡੀਆ ਦਾ ਕੰਸਰਨ ਸੀ ਔਰ ਉਹਨਾਂ ਨੇ ਪ੍ਰੋਟੈਸਟ ਕੀਤਾ ਹੋਇਆ ਸੀ, ਪਰ ਹੁਣ ਮਿਡ ਸਟ੍ਰੀਮ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਡੈਮ ਬਣਾਉਣ ਦਾ ਫੈਸਲਾ ਇਹ ਦੱਸਦਾ ਹੈ ਕਿ ਅਲਟੀਮੇਟਲੀ ਚਾਈਨਾ ਨੇ ਵੀ, ਜਿਹਨੂੰ ਕਹਿੰਦੇ ਨੇ ਵੀ ਇਹਨਾਂ ਦਾ ਕਾਫੀਆ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਇਧਰੋਂ ਨੇਪਾਲ, ਜਿਹਨੂੰ ਕੱਲ ਤੱਕ ਇੰਡੀਆ ਸਮਝਦਾ ਸੀ ਕਿ ਜੀ ਇਹ ਸਾਡੀ ਜਿਹੜਾ ਬੈਕਯਾਰਡ ਹੈ, ਉਹ ਵੀ ਚਾਈਨਾ, ਪਾਕਿਸਤਾਨ ਤਾਂ ਜ਼ਾਹਰਾ ਤੌਰ ਤੇ ਹੈ ਹੀ ਹੈ, ਨਿਊਕਲੀਅਰ ਪਾਵਰ ਹੈ ਔਰ ਵਾਟਰ ਐਜ਼ ਏ ਵੈਪਨ ਵੀ। ਤੇ ਫਿਰ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਉਹ ਕੀ ਕਹਿੰਦੇ ਹੁੰਦੇ ਨੇ ਕਿ ਅਬ ਤੇਰਾ क्या होगा कालिया। जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।